ਡ੍ਰੇਕ ਜੋ ਇੱਕ ਰੈਪਰ ਹੈਗਾ ਕੈਨੇਡਾ ਦਾ ਬਹੁਤ ਮਸ਼ਹੂਰ ਆ, ਉਸਨੇ ਲੇਟਲੀ ਜਿਹੜਾ ਸਿੱਧੂ ਮੂਸੇਵਾਲਾ ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਇੱਕ ਜੋ ਕੰਸਰਟ ਕਰ ਰਿਹਾ ਸੀ ਉੱਥੇ ਉਸ ਨੂੰ ਯਾਦ ਕੀਤਾ। ਉਸ ਟੀ-ਸ਼ਰਟ ਦੇ ਉੱਤੇ ਜੋ ਸਿੱਧੂ ਮੂਸੇਵਾਲਾ ਆ ਉਹਦੀ ਪਿਕਚਰ ਦੇ ਨਾਲ ਉਹਦਾ 1993 ਤੋਂ ਲੈ ਕੇ 2022 ਤੱਕ ਲਿਖਿਆ ਹੋਇਆ ਸੀ। ਸੋ ਇੰਟਰਨੈਸ਼ਨਲ ਆਰਟਿਸਟ ਨੇ ਇਸ ਤਰ੍ਹਾਂ ਉਸ ਨੂੰ ਯਾਦ ਕੀਤਾ ਹੈਗਾ। ਇੰਡੀਆ ਦੇ ਵਿੱਚ ਵੀ ਹੋਰ ਪੂਰੀ ਦੁਨੀਆ ਦੇ ਵਿੱਚ ਵੀ ਵੱਖ-ਵੱਖ ਲੋਕ ਉਸ ਨੂੰ ਯਾਦ ਕਰ ਰਹੇ ਹੈਗੇ ਆ। ਜੀ ਇਸੇ ਬਿਲਕੁਲ ਤਰ੍ਹਾਂ ਸੋ ਆਪਣੇ ਗੁਆਂਢੀ ਬਿਲਕੁਲ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ, ਸੌਰੀ ਕੈਨੇਡਾ ਤੋਂ, ਤੇ ਕੈਨੇਡਾ ਦੇ ਕਾਫੀ ਪਲੇਅਰ ਹੁਣ ਕਾਮਨਵੈਲਥ ਗੇਮਾਂ ਦੇ ਵਿੱਚ ਹਿੱਸਾ ਲੈ ਰਹੇ ਆ। ਇੰਗਲੈਂਡ ਦੇ ਵਿੱਚ ਬਰਮਿੰਘਮ ਵਿਖੇ ਕਰਵਾਈਆਂ ਜਾ ਰਹੀਆਂ ਕਾਮਨਵੈਲਥ ਗੇਮਾਂ ਦੇ ਵਿੱਚ ਇੱਕ ਕੈਨੇਡਾ ਦਾ ਬਹੁਤ ਤਕੜਾ ਭਲਵਾਨ ਆ ਜਸਮੀਤ ਸਿੰਘ ਫੂਲਕਾ, ਉਹ ਇਸ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਹੈਗਾ। ਜੀ ਸੋ ਇਸ ਤੋਂ ਪਹਿਲਾਂ ਜਿਹੜਾ ਡਰੇਕ ਆ ਉਸ ਨੇ ਆਪਣੇ ਇੱਕ ਰੇਡੀਓ ਸ਼ੋਅ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਜਿਹੜਾ ਕਤਲ ਤੋਂ ਬਾਅਦ 'ਚ ਉਸ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਸੀਗੀ। ਤੇ ਕੱਲ ਆਪਣੇ ਜਿਹੜੇ ਟੋਰਾਂਟੋ ਦੇ ਹੀ ਕੌਂਸਰਟ ਦੇ ਵਿੱਚ ਉਸ ਦੀ ਤਸਵੀਰ ਵਾਲਾ ਤੇ ਉਸਦੇ ਨਾਮ ਲਿਖ ਕੇ ਕਿਹੜੇ ਈਅਰ ਬੋਰਨ, ਕਿਹੜੇ ਈਅਰ ਇਸ ਦੀ ਮੌਤ ਹੋਈ ਆ, ਉਸ ਨੂੰ ਸ਼ਰਧਾਂਜਲੀ ਜਿਹੜੀ ਆ ਉਸਨੇ ਇਹ ਭੇਂਟ ਕੀਤੀ ਆ। ਸੋ ਕਈ ਵਾਰੀ ਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਬੰਦੇ ਦੀ ਪਹੁੰਚ ਕਿੱਥੇ ਤੱਕ ਜਿਹੜੀ ਉਹ ਰਹੀ ਹੋਊਗੀ, ਪਰ ਸਿੱਧੂ ਮੂਸੇਵਾਲਾ ਜਿਸ ਨੇ ਆਪਣਾ ਕਰੀਅਰ ਉੱਥੋਂ ਹੀ ਕੈਨੇਡਾ ਦੇ ਵਿੱਚੋਂ ਹੀ ਜਿਹੜਾ ਉਹ ਸ਼ੁਰੂ ਕੀਤਾ ਸੀਗਾ, ਪਰ ਆਪਣੇ ਦਮ ਦੇ ਉੱਤੇ ਕਈ ਕਿੱਥੇ ਤੱਕ ਅੱਗੇ ਜਿਹੜਾ ਉਹ ਨਿਕਲ ਗਿਆ ਸੀਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਦਰਸਾਉਂਦੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੂਸ ਤੇ ਯੂਕਰੇਨ ਇੱਕ ਦੂਜੇ ਦੇ ਉੱਤੇ ਦੋਸ਼ ਲਗਾ ਰਹੇ ਆ। ਦੋਸ਼ ਇਸ ਚੀਜ਼ ਦਾ ਵੀ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰਸ ਇੱਕ ਥਾਂ ਦੇ ਉੱਤੇ ਸੀਗੇ ਤੇ ਉੱਥੇ ਹੋਇਆ ਆ ਹਮਲਾ, ਜਿਹਦੇ ਕਰਕੇ ਦਰਜਨਾਂ ਹੀ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰ ਜਿਹੜੇ ਉਹ ਮਾਰੇ ਗਏ ਆ। ਰੂਸ ਕਹਿੰਦਾ ਯੂਕਰੇਨ ਵਾਲਿਆਂ ਦੀ ਮਿਜ਼ਾਈਲ ਨੇ ਕੀਤਾ ਹੈ, ਯੂਕਰੇਨ ਕਹਿੰਦਾ ਵੀ ਰੂਸ ਵਾਲਿਆਂ ਦੀ ਜਿਹੜੀ ਮਿਜ਼ਾਈਲ ਆ ਉਹਦੇ ਨਾਲ ਜਿਹੜੀ ਸ਼ੈਲਿੰਗ ਹੋਈ ਹੈ ਇਸ ਪ੍ਰਿਜ਼ਨ ਦੇ ਉੱਤੇ, ਉਹਦੇ ਕਰਕੇ ਜਿਹੜੀ ਮੌਤ ਹੋਈ ਆ। ਰੂਸ ਦਾਅਵਾ ਕਰੀ ਜਾਂਦਾ ਵੀ ਯੂਕਰੇਨ ਨੂੰ ਜਿਹੜੀਆਂ ਯੂਐਸ ਨੇ ਹਾਈਮਰਜ਼ ਮਲਟੀਪਲ ਰਾਕਟ ਲਾਂਚਰ ਜਿਹੜੇ ਦਿੱਤੇ ਸੀਗੇ, ਉਹ ਜਿਹੜਾ ਹਮਲਾ ਉਹਦੇ ਨਾਲ ਜਿਹੜੀਆਂ ਮਿਜ਼ਾਈਲਸ ਆ ਉਹ ਹੋਈਆਂ ਆ ਦੌਨਤਸਕ ਜਿਹੜਾ ਇਲਾਕਾ ਹੈ ਉਸ ਦੇ ਵਿੱਚ। ਇਸ ਦੇ ਕਰਕੇ 53 ਜਿਹੜੇ ਯੂਕਰੇਨੀਅਨ ਪ੍ਰਿਜ਼ਨਰ ਆਫ ਵਾਰ ਆ ਉਹਨਾਂ ਦੀ ਮੌਤ ਹੋਈ ਆ ਤੇ 75 ਜਿਹੜੇ ਉਹ ਜ਼ਖਮੀ ਹੋਏ ਆ। ਰਸ਼ੀਅਨ ਡਿਫੈਂਸ ਮਿਨਿਸਟਰ ਦੇ ਸਪੋਕਸਮੈਨ ਲੈਫਟੀਨੈਂਟ ਜਨਰਲ ਇਗੋਰ ਕੋਨਸ਼ਕੋਵ ਉਹਨਾਂ ਨੇ ਜਿਹੜਾ ਇਹ ਆਖਿਆ, ਕਹਿੰਦੇ ਵੀ ਇਹ ਜਿਹੜਾ ਹਮਲਾ ਆ ਜਾਣ-ਬੁੱਝ ਕੇ ਪ੍ਰਵੋਕ ਕਰਨ ਵਾਲੀ ਗੱਲ ਕੀਤੀ ਗਈ ਹੈ। ਯੂਕਰੇਨੀਅਨ ਮਿਲਟਰੀ ਨੇ ਇਸ ਚੀਜ਼ ਦੀ ਨੂੰ ਨਕਾਰਿਆ, ਉਹ ਕਿਹਾ ਵੀ ਸਾਡਾ ਕੋਈ ਵੀ ਰਾਕਟ ਜਾਂ ਆਰਟਲਰੀ ਸਟ੍ਰਾਈਕ ਆ ਹਮਲਾ ਕਿਸੇ ਤਰੀਕੇ ਦਾ ਓਲੀਨਵਿਕਾ ਜਿਹੜਾ ਇਲਾਕਾ ਆ ਜਿੱਥੇ ਪ੍ਰਿਜ਼ਨ ਸੀਗੀ ਉਹ ਨਹੀਂ ਹੋਈ। ਤੇ ਕਹਿੰਦੇ ਵੀ ਇਹ ਜਿਹੜੀ ਸ਼ੈਲਿੰਗ ਦੀ ਗੱਲ ਜਿਹੜੀ ਚੱਲ ਰਹੀ ਆ ਇਹ ਰਸ਼ੀਅਨ ਮਿਲਟਰੀ ਟਾਰਗੇਟਸ ਦੇ ਉੱਤੇ ਹੀ ਅਸੀਂ ਜਿਹੜੀ ਕਰ ਰਹੇ ਹਾਂ, ਨਾ ਕਿ ਆਪਣੇ ਹੀ ਜਿਹੜੇ ਕੈਦੀ ਆ ਉਹਨਾਂ ਨੂੰ ਮਾਰਨ ਦੇ ਲਈ। ਉਹਨਾਂ ਨੇ ਇਹ ਸਗੋਂ ਉਲਟਾ ਜਿਹੜਾ ਉਹ ਦਾਅਵਾ ਇਹ ਕਰ ਦਿੱਤਾ ਵੀ ਰਸ਼ੀਅਨ ਫੋਰਸਿਸ ਜਾਣ ਬੁੱਝ ਕੇ ਪ੍ਰਿਜ਼ਨ ਦੇ ਉੱਤੇ ਉਹਨਾਂ ਨੇ ਹਮਲਾ ਕੀਤਾ ਆ ਤੇ ਸਾਡੇ ਉੱਤੇ ਇਹ ਦੋਸ਼ ਮੜਨ ਦੀ ਕੋਸ਼ਿਸ਼ ਕਰ ਰਹੇ ਆ ਵੀ ਯੂਕਰੇਨ ਦੇ ਦੁਆਰਾ ਵਾਰ ਕ੍ਰਾਈਮ ਕੀਤੇ ਗਏ। ਕਹਿੰਦੇ ਵੀ ਉਹ ਉਹਨਾਂ ਫੌਜੀਆਂ ਦੇ ਉੱਤੇ ਜਿਹੜਾ ਟਾਰਚਰ ਤੇ ਐਗਜ਼ੀਕਿਊਸ਼ਨ ਕਰ ਰਹੇ ਸੀ ਉਸ ਨੂੰ ਲੁਕਾਉਣ ਦੇ ਮਾਰੇ ਇਹਨਾਂ ਨੇ ਇਹ ਹਮਲਾ ਕੀਤਾ ਹੈਗਾ ਆ। ਸੋ ਦੋਨਾਂ ਹੀ ਕਲੇਮਸ ਨੂੰ ਅਜੇ ਤੱਕ ਕਿਸੇ ਨੇ ਵੀ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ। ਇਹ ਦੋਨੋਂ ਤਰਫੋਂ ਦੀ ਜਿਹੜੇ ਵਰਜਨ ਆ ਉਹ ਇਸ ਟਾਈਮ ਇੱਦਾਂ ਆ ਰਹੇ ਆ, ਪਰ ਮੁੱਖ ਦੀ ਗੱਲ ਆ ਵੀ ਉਹ ਜਿਹੜੇ ਪ੍ਰਿਜ਼ਨਰ ਆਫ ਵਾਰ ਸੀ ਉਹਨਾਂ ਚੋਂ 53 ਜਿਹੜੇ ਆ ਉਹ ਮਾਰੇ ਗਏ ਆ ਤੇ 75 ਇਸ ਟਾਈਮ ਜ਼ਖਮੀ